ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਆਪਣੇ ਫੋਨ ਨੰਬਰਾਂ ਤੋਂ ਸੁਣ ਸਕਦੇ ਹੋ, ਜਿਸ ਦੇ ਵਿੱਚ USA ਦੇ ਲਈ 832 551 5029, 8325515029 ਜਾਂ 605 475 6868, 6054756868, UK ਦੇ ਲਈ 3300101100, 3300 ਜਰਮਨੀ ਦੇ ਲਈ 51180904041511 80 90 40 41, ਫਰਾਂਸ ਦੇ ਲਈ 3318014255, 33 180 142 595, ਆਸਟ੍ਰੇਲੀਆ ਦੇ ਲਈ 612080805601, 612880805601। ਹੁਣ ਤੁਸੀਂ ਆਪਣੇ ਦੇਸ਼ਾਂ ਦੇ ਵਿੱਚੋਂ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਪੰਜਾਬੀ ਰੇਡੀਓ USA ਨੂੰ ਲਾਈਵ ਸੁਣ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਖਬਰ ਤੇ ਨਜ਼ਰ, ਸਿਹਤ ਸੰਭਾਲ ਦਾ ਪ੍ਰੋਗਰਾਮ, ਨਾਨ ਸਟਾਪ ਪੰਜਾਬੀ ਗੀਤ, ਗੁਰਬਾਣੀ ਰੇਡੀਓ, ਸ਼੍ਰੀ ਦਰਬਾਰ ਸਾਹਿਬ ਜੀ ਦੇ ਹੁਕਮਨਾਮਾ ਸਾਹਿਬ ਦੀ ਵਿਆਖਿਆ ਪੰਜਾਬੀ ਅਤੇ ਅੰਗਰੇਜ਼ੀ ਦੇ ਵਿੱਚ, ਵੱਖ-ਵੱਖ ਗੁਰੂ ਘਰਾਂ ਦਾ ਸਿੱਧਾ ਪ੍ਰਸਾਰਣ, ਇਹ ਸਾਰਾ ਕੁਝ ਇਹਨਾਂ ਨੰਬਰਾਂ ਤੇ ਡਾਇਲ ਕਰਕੇ ਸੁਣ ਸਕਦੇ ਹੋ, ਜਾਂ ਸਾਡੀ ਵੈਬਸਾਈਟ www.punjabiradiousa.com ਤੇ ਵੀ ਸੁਣ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹਾਂ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਜੀ ਬਲਤੇਜ ਪੰਨੂ, ਦੱਸਣਗੇ ਕਿ ਭਾਰਤ ਦਾ ਕੀ ਹਾਲ ਆ, ਉੱਥੇ ਦੀਆਂ ਖਬਰਾਂ ਦੇ ਪਿੱਛੇ ਕੀ ਸੱਚ ਲੁਕਿਆ ਹੁੰਦਾ। ਤੇ ਨਾਲ ਹੀ ਸਰੋਤਿਓ, ਅੱਜ ਬਲਤੇਜ ਪੰਨੂ ਹੋਰੀ ਤੁਹਾਡੀਆਂ ਕਾਲਾਂ ਨਹੀਂ ਲੈ ਸਕਣਗੇ ਕਿਉਂਕਿ ਕਈ ਵਾਰੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਕੰਮ ਪੈ ਜਾਂਦੇ ਆ ਤੇ ਤੁਹਾਨੂੰ ਥੋੜੇ ਜਿਹਾ ਕੰਮ ਆ ਉਹ ਸਮੇਟਣੇ ਪੈਂਦੇ ਆ, ਇਸ ਕਰਕੇ ਮਾਫੀ ਚਾਹੁੰਦੇ ਆ ਤੇ ਅਗਲੇ ਹਫ਼ਤੇ ਉਹ ਤੁਹਾਡੀਆਂ ਕਾਲਾਂ ਉਹ ਜ਼ਰੂਰ ਲੈਣਗੇ ਜੀ। ਪੰਜਾਬੀ ਰੇਡੀਓ USA ਦੇ ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦਾ ਫੋਨ ਨੰਬਰ 4082722500। ਕਰਮਪਾਲ ਸਿੰਘ ਜੀ, ਜਸਜੀਤ ਕੌਰ ਜੀ, ਚਰਨਜੀਤ ਸਿੰਘ ਜੀ, ਮੰਜਲ ਬ੍ਰਦਰਸ, ਦਲੀਪ ਸਿੰਘ ਤੇ ਅਵਤਾਰ ਸਿੰਘ ਜੀ, ਰਜਿੰਦਰ ਕੌਰ ਜੀ, ਰਜਿੰਦਰ ਕੁਮਾਰ ਜੀ, ਹਰਕੇਵਲ ਸਿੰਘ ਤੇ ਰਵਿੰਦਰ ਕੌਰ ਅਟਵਾਲ ਜੀ, ਗੁਰਦੀਪ ਸਿੰਘ ਪਿਰਤੀ, ਗੁਰਦੀਪ ਸਿੰਘ ਤੇ ਹਰਦੀਪ ਸਿੰਘ ਜੀ, ਗੁਰਜੀਤ ਸਿੰਘ ਜੀ ਝਾਂਪੁਰ, ਬਹੁਤ ਬਹੁਤ ਧੰਨਵਾਦੀ ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜੀ। ਹੁਣ ਆਪਾਂ ਗੱਲਬਾਤ ਕਰਦੇ ਹਾਂ ਜੀ ਬਲਤੇਜ ਪੰਨੂ ਹੋਰਾਂ ਦੇ ਨਾਲ। ਬਲਤੇਜ ਪੰਨੂ ਜੀ, ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਬਲਤੇਜ ਪੰਨੂ ਜੀ, ਆਪਾਂ ਸ਼ੁਰੂ ਕਰਦੇ ਹਾਂ ਆਪਣੇ ਭੂਮੀ ਗ੍ਰਹਿਣ ਐਕਟ ਬਾਰੇ। ਉਹਦੇ ਜਿਹੜਾ ਆਰਡੀਨੈਂਸ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਕੇਂਦਰੀ ਕੈਬਨਿਟ ਨੇ, ਇਹ ਜਿਹੜਾ ਇੱਕ ਅਹਿਮ ਫੈਸਲਾ ਲਿਆ ਜੀ। ਇੱਕ ਅਹਿਮ ਫੈਸਲਾ, ਜਿਹੜੀਆਂ ਜ਼ਮੀਨਾਂ ਜਿਹੜੀਆਂ ਦੀ ਅਕਵਾਇਰ ਕੀਤੀਆਂ ਜਾਂਦੀਆਂ ਨੇ ਜੀ, ਜਿਹੜੀ ਸੁਧਾਰਾਂ ਦੀ ਗਤੀ ਜਿਹੜੀ ਹੈ ਜੀ ਉਹਨੂੰ ਕਾਇਮ ਰੱਖਦਿਆਂ ਹੋਇਆ ਨਰਿੰਦਰ ਮੋਦੀ ਦੀ ਅਗਵਾਈ ਵਾਲੇ ਮੰਤਰੀ ਮੰਡਲ ਨੇ ਇਹ ਆਰਡੀਨੈਂਸ ਰੂਟ ਰਾਹੀਂ ਜਿਹੜੀ ਜ਼ਮੀਨ ਅਕਵਾਇਰ ਐਕਟ ਉਹਨੂੰ ਪ੍ਰਵਾਨਗੀ ਦਿੱਤੀ ਹੈ। UPA ਸਰਕਾਰ ਦੇ ਵੇਲੇ ਹੋਣ ਦੇ ਵਿੱਚ ਆਏ ਇਸ ਐਕਟ ਦੇ ਵਿੱਚ ਇਸ ਆਰਡੀਨੈਂਸ 5 ਅਹਿਮ ਲੋੜਾਂ ਦੇ ਵਾਸਤੇ ਜ਼ਮੀਨ ਜਿਹੜੀ ਹੈ ਉਹ ਲੈਣ ਦੇ ਨਿਯਮ ਤੇ ਸਿਖਾਲੇ ਗਏ। ਇਹਦੇ ਨਾਲ ਹੀ ਸਰਕਾਰ ਨੇ ਦੇਸ਼ ਦੇ ਸਭ ਤੋਂ ਪੁਰਾਣੇ ਵਿੱਤੀ ਅਦਾਰੇ IFCI ਲਿਮਟਿਡ ਵਿੱਚ 7 ਕਰੋੜ ਰੁਪਏ ਪਾ ਕੇ ਇਹਦੇ ਵਿੱਚ ਆਪਣੀ ਹਿੱਸੇਦਾਰੀ ਵਧਾ ਕੇ 51% ਜਿਹੜੀ ਹੈ ਉਹ ਕਰ ਲਈ ਹੈ। ਜਿਹੜੀ ਇਹ ਅਕਵਾਇਰ ਕੀਤੀ ਜਾਂਦੀ ਜ਼ਮੀਨ, ਉਹਦਾ ਐਕਟ ਦੇ ਵਿੱਚ ਸੋਧਾਂ ਲਈ ਆਰਡੀਨੈਂਸ ਤਹਿਤ ਜਿਹੜੇ 5 ਅਹਿਮ ਜਿਹੜੇ ਨੁਕਤੇ ਨੇ ਜਿਹਦੇ ਤਹਿਤ ਨਿਯਮ ਨਰਮ ਕੀਤੇ ਗਏ ਨੇ, ਉਹਦੇ ਵਿੱਚ ਰੱਖਿਆ ਤੇ ਕੌਮੀ ਸੁਰੱਖਿਆ ਨਾਲ ਸੰਬੰਧਿਤ ਸਰਕਾਰੀ ਪ੍ਰੋਜੈਕਟਾਂ, ਪੇਂਡੂ ਬੁਨਿਆਦੀ ਢਾਂਚੇ ਲਈ ਸਮੁੱਚਿਤ ਵਿਕਾਸ ਤੇ ਸਨਅਤੀ ਕਾਰੀਡੋਰ ਬਣਾਉਣ, ਗਰੀਬਾਂ ਤੇ ਵਾਜਬ ਜਿਹੜੇ ਘਰ ਨੇ ਉਹਨਾਂ ਦੇ ਵਾਸਤੇ ਜਿਹੜੇ ਨੇ ਉਹ ਉਹਦੇ ਬਣਾਉਣੇ ਜਿਹੜੇ ਹੁਣ ਇਹ ਨਰਿੰਦਰ ਮੋਦੀ ਹੋਰਾਂ ਦੀ ਅਗਵਾਈ ਦੇ ਵਿੱਚ ਜਿਹੜੀ ਇਹ ਲਿਆਂਦਾ ਗਿਆ ਜੀ ਨਵਾਂ ਜਿਹੜੀ ਆਰਡੀਨੈਂਸ ਨੂੰ ਪ੍ਰਵਾਨਗੀ ਦਿੱਤੀ ਗਈ ਆ। ਇਹਦੇ ਤਹਿਤ 1 ਜੂਨ 2014 ਤੱਕ ਬਣੀਆਂ ਗੈਰ ਕਾਨੂੰਨੀ ਕਾਲੋਨੀਜ਼ ਜਿਹੜੀਆਂ ਨੇ ਉਹਨਾਂ ਨੂੰ ਰੈਗੂਲਰ ਕੀਤਾ ਜਾ ਸਕੂਗਾ ਜੀ। ਦੂਜੇ ਸ਼ਬਦਾਂ ਦੇ ਵਿੱਚ ਕਾਲੋਨੀਜ਼ ਜਿਹੜੀਆਂ ਨੇ ਉਹ ਰੈਗੂਲਰ 31 ਮਾਰਚ 2002 ਤੋਂ ਵਧਾ ਕੇ 1 ਜੂਨ 2014 ਤੱਕ ਕਰ ਦਿੱਤੀ ਗਈ ਹੈ ਜੀ। ਜਿਹੜੀਆਂ ਇੱਥੇ ਅਨਆਥੋਰਾਈਜ਼ ਉਹਨਾਂ ਨੂੰ ਕਾਫੀ ਵੱਡਾ ਜਿਹੜਾ ਜੀ ਉਹ ਫਾਇਦਾ ਇਸ ਆਰਡੀਨੈਂਸ ਦੀ ਪ੍ਰਵਾਨਗੀ ਤੋਂ ਨਾਲ ਹੋਣ ਤੋਂ ਬਾਅਦ ਜਿਹੜਾ ਜੀ ਉਹ ਮਿਲਣ ਦੇ ਆਸਾਰ ਨੇ ਜੀ। ਹਾਂਜੀ, ਤੇ ਅੱਗੇ ਜੀ 1993 ਦੇ ਵਿੱਚ ਕਲਕੱਤਾ ਦੇ ਵਿੱਚ ਇੱਕ ਗੋਲੀਬਾਰੀ ਹੋਈ ਸੀਗੀ ਤੇ ਉਸ ਦਾ ਜਿਹੜਾ ਉੱਥੇ ਕਮਿਸ਼ਨ ਬੈਠਾ ਸੀ, ਉਹਨਾਂ ਨੇ ਕਿਹਾ ਕਿ ਜਲਿਆਂਵਾਲਾ ਬਾਗ ਤੋਂ ਵੀ ਇਹ ਵੱਡਾ ਕਾਂਡ ਸੀ। ਦੀ ਇਹ ਖੱਬੇ ਫਰੰਟ ਤੇ ਬੜੀ ਨਮੋਸ਼ੀ ਵਾਲੀ 1993 ਦੇ ਵਿੱਚ ਯੂਥ ਕਾਂਗਰਸ ਤੇ
ਮਾਰਚ ਦੇ ਉੱਤੇ ਫਾਇਰਿੰਗ ਦੀ ਜਾਂਚ ਕਰ ਰਹੇ ਕਮਿਸ਼ਨ ਨੇ ਇਸ ਘਟਨਾ ਨੂੰ ਜਲਿਆਂਵਾਲੇ ਬਾਗ ਦੇ ਕਤਲੇਆਮ ਤੋਂ ਵੀ ਜ਼ਿਆਦਾ ਭਿਆਨਕ ਕਾਰਵਾਈ ਜਿਹੜੀ ਹੈ ਜੀ ਉਹ ਕਰਾਰ ਦਿੱਤਾ ਹੈ। 13 ਲੋਕ ਇਹਦੇ ਵਿੱਚ ਮਾਰੇ ਗਏ ਸੀਗੇ ਜੀ। ਜਸਟਿਸ ਸੁਸ਼ਾਂਤ ਚੈਟਰਜੀ ਦੇ ਉੱਤੇ ਆਰਥਿਕ ਮੈਂਬਰੀ ਕਮਿਸ਼ਨ ਨੇ ਮਾਰੇ ਗਏ ਲੋਕਾਂ ਦੇ 25-25 ਲੱਖ ਰੁਪਏ ਮੁਆਵਜ਼ਾ ਦੇਣ ਦਾ ਨਿਰਦੇਸ਼ ਦਿੱਤਾ। ਕੰਟਰੋਲ ਰੂਮ ਦੇ ਅਫਸਰਾਂ ਨੂੰ ਪ੍ਰਤੀਨਿਧੀ ਰੂਪ ਦੇ ਵਿੱਚ ਜ਼ਿੰਮੇਵਾਰ ਠਹਿਰਾਇਆ, ਜਿਨ੍ਹਾਂ ਨੇ ਆਪਣੇ ਸਿਆਪੂਆਂ ਨੂੰ ਖੁਸ਼ ਕਰਨ ਲਈ ਲੋੜੋਂ ਵੱਧ ਪ੍ਰਤੀਕਿਰਿਆ ਜਿਹੜੀ ਉਹ ਦਿੱਤੀ ਸੀਗੀ ਜੀ। 11 ਦੇ ਵਿੱਚ ਸੱਤਾ ਤੋਂ ਆਉਣ ਤੋਂ ਬਾਅਦ ਜੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਘਟਨਾ ਦੀ ਜਾਂਚ ਦੇ ਵਾਸਤੇ ਕਮਿਸ਼ਨ ਜਿਹੜਾ ਉਹ ਕਾਇਮ ਕਰਤਾ ਸੀਗਾ ਔਰ ਇਸ ਕਮਿਸ਼ਨ ਦਾ ਕਹਿਣਾ ਸੀ ਕਿ ਫਾਇਰ ਕੋਈ ਲੋੜ ਜਿਹੜੀ ਆ ਉਹ ਨਹੀਂ ਸੀਗੀ ਜੀ। ਯੂਥ ਕਾਂਗਰਸ ਦੀ 1993 ਦੀ ਰੈਲੀ ਤੋਂ ਪੁਲਿਸ ਫਾਇਰਿੰਗ ਵਾਲੇ ਜਾਂਚ ਕਮਿਸ਼ਨ ਦੀ ਰਿਪੋਰਟ ਦੇ ਉੱਤੇ ਤਿੱਖੀ ਪ੍ਰਤੀਕਿਰਿਆ ਜਿਹੜੀ ਦਿੰਦਿਆਂ CPM ਦੇ ਆਗੂ ਮੁਹੰਮਦ ਸਲੀਮ ਨੇ ਇਹਨੂੰ ਸਿਆਸਤ ਕਰਾਰ ਦਿੱਤਾ ਜੀ ਔਰ ਕਿਹਾ ਕਿ ਕੁਝ ਜਿਹੜਾ ਬਰਦਾਸ਼ਤ ਤੋਂ ਬਾਹਰ ਹੈ। ਉਹਨਾਂ ਨੇ ਕਿਹਾ ਕਿ ਜਿਹੜਾ ਰਿਟਾਇਰਡ ਜੱਜ ਦੀ ਇਸ ਤਰ੍ਹਾਂ ਦੀ ਰਿਪੋਰਟ ਨੂੰ ਕਿਸੇ ਵੀ ਤਰੀਕੇ ਨਾਲ ਐਕਸੈਪਟ ਨਹੀਂ ਕੀਤਾ। ਉਹਨਾਂ ਕਿਹਾ ਕਿ ਫਾਇਰਿੰਗ ਚੰਗੀ ਗੱਲ ਨਹੀਂ ਸੀਗੀ, ਪਰ ਚੰਗਾ ਹੁੰਦਾ ਜੇ ਉਸ ਦਿਨ ਫਾਇਰਿੰਗ ਜਿਹੜੀ ਆ ਉਹ ਨਾ। ਇਹਦੇ ਨਾਲ ਇੱਕ ਕਿਸਮ ਦੇ ਨਾਲ ਇੱਕ ਧੋਬੀ ਪਟਕਾ ਜਿਹੜਾ ਜੀ ਸਿਆਸੀ ਜਿਹੜੀਆਂ ਧਿਰਾਂ ਨੇ ਪੱਛਮੀ ਬੰਗਾਲ ਦੇ ਵਿੱਚ ਖਾਸ ਤੌਰ ਦੇ ਉੱਤੇ ਖੱਬੇ ਪੱਖੀਆਂ ਉਹਨਾਂ ਨੂੰ ਇੱਕ ਤਕੜਾ ਰਗੜਾ ਲਾਉਣ ਦਾ ਮੌਕਾ ਜਿਹੜਾ ਜੀ ਉਹ ਮਮਤਾ ਬੈਨਰਜੀ ਨੂੰ ਮਿਲ ਗਿਆ ਜੀ। ਜੀ ਤੇ ਅੱਗੇ ਜੀ ਜਿਹੜੀ ਠੰਡ ਦੀ ਆਪਾਂ ਗੱਲ ਕਰਦੇ ਆ ਕਿ ਬਹੁਤ ਠੰਡ ਹੈ ਐਤਕੀ, ਪਰ ਅੰਮ੍ਰਿਤਸਰ ਦੇ ਵਿੱਚ ਤੇ ਕਹਿੰਦੇ ਕਿ ਠੰਡ ਬਹੁਤ ਜ਼ਿਆਦਾ ਹੋ ਗਈ ਆ। ਬਿਲਕੁਲ ਜੀ, ਐਕਚੁਅਲੀ ਪੰਜਾਬ ਸਮੁੱਚਾ ਹੀ ਜਿਹੜਾ ਇਸ ਵੇਲੇ ਉਹ ਠੁਰ ਕਰ ਰਿਹਾ ਜੀ। ਜਿਹੜਾ ਅੰਮ੍ਰਿਤਸਰ ਹੈ ਉਹ ਤਾਂ ਸਭ ਤੋਂ ਜਿਹੜਾ ਜੀ ਜ਼ਿਆਦਾ ਠੰਡਾ ਰਿਹਾ, 0 ਤੋਂ ਵੀ ਮਾਈਨਸ ਵਾਲੇ ਪਾਸੇ ਨੂੰ ਜਿਹੜਾ ਜੀ ਇਹ ਤਾਪਮਾਨ ਚਲੇ ਗਿਆ ਰਾਤ ਔਰ ਜੰਮਣ ਦਰਜੇ ਤੱਕ ਪਹੁੰਚ ਗਿਆ ਜੀ। ਜਿਹੜੀ ਪੈਂਦੀ ਹੈ ਤਰੇੜ ਵਗੈਰਾ ਜੀ ਉਹ ਸਾਰੀ ਜੰਮ ਗਈ, ਕੋਹਰਾ ਜਿਹੜਾ ਜੀ ਉਹ ਪੈ ਗਿਆ। ਇਹਦੇ ਨਾਲ ਜਿਹੜੇ ਲੋਕ ਨੇ ਉਹ ਸੜਕਾਂ ਦੇ ਕੰਢੇ ਅੱਗ ਬਾਲ ਕੇ ਧੂਣੀਆਂ ਸੇਕਦੇ ਜਿਹੜੇ ਜੀ ਉਹ ਆਮ ਹੀ ਦੇਖੇ ਜਾ ਸਕਦੇ ਨੇ। ਅੰਮ੍ਰਿਤਸਰ ਦੀ ਇਹ ਸਭ ਤੋਂ ਵੱਧ ਠੰਡੀ ਰਾਤ ਸੀਗੀ ਜੀ, ਜਿਹੜਾ ਕਿ ਜਿਹੜਾ -3 ਡਿਗਰੀ ਤੱਕ ਜਿਹੜਾ ਜੀ ਇਹ ਤਾਪਮਾਨ ਕੁਝ ਥਾਵਾਂ ਦੇ ਉੱਤੇ ਚਲੇ ਗਿਆ। ਹਰਿਆਣੇ ਦੇ ਵਿੱਚ ਵੀ ਜਿਹੜੀ ਹੈ ਜੀ ਠੰਡ ਬਹੁਤ ਜ਼ਿਆਦਾ ਪੈ ਰਹੀ ਹੈ। ਨਰਨੌਲ ਜਿਹੜਾ ਜੀ ਉੱਥੇ ਵੀ 0 ਡਿਗਰੀ ਤੱਕ ਜਿਹੜਾ ਤਾਪਮਾਨ ਸੀਗਾ ਉਹ ਚਲੇ ਗਿਆ। ਕਰਨਾਲ ਦੇ ਵਿੱਚ ਤਾਪਮਾਨ ਜਿਹੜਾ ਜੀ ਉਹ 2 ਡਿਗਰੀ ਦੇ ਕਰੀਬ ਨੋਟ ਕੀਤਾ ਗਿਆ। ਹਿਸਾਰ ਦੇ ਵਿੱਚ 3 ਦੇ ਕਰੀਬ। ਪਟਿਆਲਾ ਤੇ ਲੁਧਿਆਣਾ ਜਿਹੜੇ ਨੇ ਜੀ ਉਹ ਅੰਮ੍ਰਿਤਸਰ ਤੋਂ ਬਾਅਦ ਜ਼ਿਆਦਾ ਜਿਹੜੇ ਠੰਡੇ ਰਹੇ ਨੇ, ਕੋਈ 2 ਡਿਗਰੀ ਦੇ ਕਰੀਬ ਰਾਤ ਦਾ ਪਾਰਾ ਜਿਹੜਾ ਜੀ ਇੱਥੇ ਵੀ ਚਲੇ ਗਿਆ। ਜਿਹੜੀਆਂ ਫਲਾਈਟਸ ਨੇ ਉਹਨਾਂ ਦੇ ਉੱਤੇ ਬਹੁਤ ਵੱਡਾ ਅਸਰ ਪਿਆ ਧੁੰਦ ਦੀ ਵਜ੍ਹਾ ਕਰਕੇ ਜੀ। ਔਰ ਜਿਹੜੀਆਂ ਟ੍ਰੇਨ ਨੇ ਉਹ ਵੀ ਬਹੁਤ ਪਛੜ ਕੇ ਜਿਹੜਾ ਜੀ ਉਹ ਚੱਲ ਰਹੀਆਂ ਨੇ। ਕੁਝ ਟ੍ਰੇਨਾਂ ਦੇ ਵਿੱਚ ਤਾਂ ਜਿਹੜੇ ਡਿਲੇ ਉਹ 10 ਘੰਟੇ ਦਾ ਵੀ ਜਿਹੜਾ ਹੈ ਜੀ, ਕਿਉਂਕਿ ਧੁੰਦ ਜਿਹੜਾ ਜੀ ਧੁੰਦ ਦੀ ਪ੍ਰਕੋਪ ਬਹੁਤ ਜ਼ਿਆਦਾ ਹੈ ਔਰ ਤਕਰੀਬਨ 6-6:30 ਵਜੇ ਸ਼ਾਮੀ ਜਿਹੜੀ ਹੈ ਜੀ ਉਹ ਧੁੰਦ ਪੈ ਜਾਂਦੀ ਆ ਤੇ ਇਹ ਦੁਪਹਿਰੇ 12 ਵਜੇ ਤੱਕ ਮਸੀਂ ਜਾ ਕੇ ਜਿਹੜਾ ਜੀ ਉਹ ਲੱਭਦੀ ਹੈ। ਸੋ 4 ਕੁ ਘੰਟੇ ਜਿਹੜੇ ਹੁੰਦੇ ਨੇ ਜੀ ਦਿਨ ਦੇ ਟਾਈਮ, ਜਿਹੜੇ 4-4.5 ਘੰਟੇ, ਸ਼ਾਮ ਨੂੰ ਫੇਰ ਜਿਹੜੀ ਧੁੰਦ ਉਨੀ ਪੈਣੀ ਸ਼ੁਰੂ ਹੋ ਜਾਂਦੀ ਹੈ। ਇਹਦੇ ਨਾਲ ਸੜਕਾਂ ਦੇ ਉੱਤੇ ਜਿਹੜੀ ਆਵਾਜਾਈ ਉਹ ਵੀ ਸਿੱਧੇ ਰੂਪ ਦੇ ਵਿੱਚ ਪ੍ਰਭਾਵਿਤ ਹੋਈ ਹੈ ਤੇ ਹਾਦਸਿਆਂ ਦਾ ਜ਼ਿਕਰ ਆਪਾਂ ਪਿਛਲੇ ਕਈ ਦਿਨਾਂ ਤੋਂ ਕਰ ਹੀ ਰਹੇ ਹਾਂ ਜੀ। ਨਿਰੰਤਰ ਹਾਦਸੇ ਜਿਹੜੇ ਸੜਕਾਂ ਦੇ ਉੱਤੇ ਵਾਪਰ ਰਹੇ ਨੇ। ਹਾਂਜੀ ਜੀ ਬਿਲਕੁਲ, ਲੋਕ ਜਿਹੜਾ ਅਣਿਆਈ ਮੌਤੇ ਮਰ ਰਹੇ ਆ। ਤੇ ਅੱਗੇ ਜੀ ਅਕਾਲੀ ਦਲ ਤੇ ਭਾਜਪਾ ਜਿਵੇਂ ਕਹਿੰਦੇ ਨੇ ਹੁੰਦੇ ਆ ਪਤੀ ਪਤਨੀ ਦਾ ਡਿਵੋਰਸ ਹੋਣ ਵਾਲਾ ਆ। ਐਕਚੁਅਲੀ ਜਿਹੜਾ ਇੱਕ ਤਾਂ ਦੀ ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹਦੇ ਵੱਲੋਂ ਪੰਜਾਬ ਦੇ ਵਿੱਚ 12 ਤਰੀਕ ਤੋਂ ਨਸ਼ਿਆਂ ਦੇ ਵਿਰੋਧ ਦੇ ਵਿੱਚ ਇੱਕ ਮੁਹਿੰਮ ਜਿਹੜੀ ਆ ਉਹ ਸ਼ੁਰੂ ਕੀਤੀ ਜਾ ਰਹੀ ਹੈ, ਜਿਹਦੇ ਵਿੱਚ ਅਮਿਤ ਸ਼ਾਹ ਹੋਰੀ ਇੱਥੇ ਆ ਰਹੇ ਨੇ ਇਹਨੂੰ ਸ਼ੁਰੂਆਤ ਕਰਨ ਦੇ ਵਾਸਤੇ। ਅਕਾਲੀ ਦਲ ਜਿਹੜਾ ਜੀ ਉਹਨੂੰ ਲੱਗਦਾ ਹੈ ਕਿ ਇਹ ਉਹਦੇ ਉਲਟ ਪਊਗੀ, ਇਸ ਕਰਕੇ ਉਹਨੂੰ ਉਦੋਂ ਪਹਿਲਾਂ ਜਿਹੜਾ ਪ੍ਰੋਗਰਾਮ ਦਿੱਤਾ ਜਿਹਦੇ ਵਿੱਚ ਉਹਨੇ ਇੱਥੇ ਸਰਹੱਦਾਂ ਦੇ ਉੱਤੇ ਜਿਹੜੀ ਪਾਕਿਸਤਾਨ ਦੇ ਨਾਲ ਲੱਗਦੀ ਸਰਹੱਦ ਹੈ ਉਹਦੇ 4 ਥਾਵਾਂ ਦੇ ਉੱਤੇ ਜਿਹੜਾ ਜੀ ਉਹ ਧਰਨੇ ਮਾਰਨ ਦਾ ਪ੍ਰੋਗਰਾਮ ਜਿਹੜਾ ਉਹ ਉਲੀਕਿਆ 5 ਜਨਵਰੀ ਨੂੰ। ਔਰ ਇਹਦੇ ਨਾਲ ਅਕਾਲੀ ਦਲ ਤੇ ਭਾਜਪਾ ਦੇ ਵਿਚਾਲੇ ਜਿਹੜੀਆਂ ਤਰੇੜਾਂ ਨੇ ਉਹ ਇੱਕਦਮ ਬਹੁਤ ਜ਼ਿਆਦਾ ਜਿਹੜੇ ਵਧਣ ਦੇ ਆਸਾਰ ਜਿਹੜੇ ਉਹ ਬਣ ਗਏ ਨੇ। ਜਿਹੜੇ ਪ੍ਰਤਾਪ ਸਿੰਘ ਬਾਜਵਾ ਨੇ ਉਹਨਾਂ ਨੇ ਤਾਂ ਇੱਥੋਂ ਤੱਕ ਜਿਹੜਾ ਜੀ ਕਹਿਤਾ ਕਿ ਇਹ ਦੇਸ਼ ਵਿਰੋਧੀ ਧਰਨੇ ਨੇ। ਧਾਰਾ 356 ਦੇ ਤਹਿਤ ਰਾਸ਼ਟਰਪਤੀ ਰਾਜ ਇੱਥੇ ਲਾਗੂ ਜਿਹੜਾ ਉਹ ਕਰ ਦੇਣਾ ਚਾਹੀਦਾ। ਉਹਨਾਂ ਨੇ ਤਾਂ ਇਹ ਵੀ ਗੱਲ ਕਹੀ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਵਿਰੁੱਧ 124A ਧਾਰਾ ਦੇ ਤਹਿਤ ਜਿਹੜਾ ਜੀ ਮੁਕੱਦਮਾ ਦਰਜ ਕੀਤਾ ਜਾਣਾ ਚਾਹੀਦਾ ਕਿ ਉਹ ਮਨੋਬਲ ਜਿਹੜਾ ਡੇਗਣ ਦੀ ਕੋਸ਼ਿਸ਼ ਕਰ ਰਹੇ ਨੇ ਜਿਹੜੇ ਸਰਹੱਦਾਂ ਦੇ ਉੱਤੇ ਝਾਕ ਕੇ ਲੜਦੇ ਜਿਹੜੇ ਜਵਾਨ ਨੇ ਉਹਨਾਂ ਦੇ। ਇਹਦੇ ਨਾਲ ਸੁਖਬੀਰ ਸਿੰਘ ਬਾਦਲ ਹੋਰੀ ਜਿਹੜੇ ਨੇ ਜੀ ਉਹ ਇਹ ਸੋਚਦੇ ਨੇ ਕਿ ਇਹ ਕਿਤੇ ਮਾਮਲਾ BJP ਵਾਲੇ ਜਿਹੜੇ ਉਹ ਕੈਸ਼ ਨਾ ਕਰ ਜਾਣ। ਇਸ ਕਰਕੇ ਉਹਨਾਂ ਨੇ ਜਿਹੜੀ ਜੀ ਬਕਾਇਦਾ ਤੌਰ ਦੇ ਉੱਤੇ ਅੱਜ ਤੇ ਭਲਕੇ ਜਿਹੜੇ ਜ਼ਿਲ੍ਹਾ ਜਥੇਦਾਰਾਂ ਦੀ ਮੀਟਿੰਗ ਹੈ
ਉਹ ਵੀ ਸੱਦੀ ਹੈ ਤਾਂ ਕਿ ਉਹਦੇ ਵਿੱਚ ਡਿਊਟੀਆਂ ਜਿਹੜੀਆਂ ਦੀ ਉਹ ਲਾਈਆਂ ਜਾ ਸਕਣ ਇਸ ਸਰਹੱਦ ਦੇ ਉੱਤੇ ਧਰਨੇ ਦੇਣ ਦੇ ਵਾਸਤੇ। ਤੇ ਇੱਕ ਧਰਨੇ ਦੇ ਵਿੱਚ ਉਹ ਖੁਦ ਵੀ ਸ਼ਾਮਲ ਹੋਣਗੇ। ਜਦੋਂ ਅਰਵਿੰਦ ਕੇਜਰੀਵਾਲ ਨੇ ਧਰਨਾ ਲਾਇਆ ਸੀਗਾ ਤੇ ਉਦੋਂ ਬਹੁਤ ਇਹ ਦੋਨੋਂ ਹੀ ਜਿਹੜੇ ਬੋਲਦੇ ਸੀਗੇ ਜੀ ਸਨ ਐਂਡ ਡੈਡ ਕਿ ਇੱਦਾਂ ਜਿਹੜੇ ਮੰਤਰੀ ਤੇ ਮੁੱਖ ਮੰਤਰੀ ਜਿਹੜੇ ਉਹ ਧਰਨੇ ਥੋੜੀ ਲਾਉਂਦੇ ਹੁੰਦੇ, ਉਹਨਾਂ ਦਾ ਕੰਮ ਤਾਂ ਦਫ਼ਤਰਾਂ ਦੇ ਵਿੱਚ ਬਹਿ ਕੇ ਕੰਮ ਕਰਨ ਦਾ ਹੁੰਦਾ। ਹੁਣ ਆਪ ਹੀ ਜਿਹੜੇ ਦੀ ਇਹ ਧਰਨੇ ਲਾ ਰਹੇ ਨੇ, ਜਦੋਂ ਕਿ ਜਿਹੜੀ ਪੁਲਿਸ ਹੈ ਉਹਦੀਆਂ ਰਿਪੋਰਟਾਂ ਬਿਲਕੁਲ ਉਲਟ ਨੇ। ਉਹ ਇਹ ਕਹਿੰਦੀ ਹੈ ਕਿ ਸਿੰਥੈਟਿਕ ਡਰੱਗ ਜਿਹੜੀ ਹੈ ਜੀ ਉਹ ਮੇਨ ਕਾਰਨ ਹੈ। ਭੋਲੇ ਕੰਦੋਲੇ ਕੌਣ ਨੇ? ਭੋਲੇ ਕੰਦੋਲੇ ਤੋਂ ਕੋਈ ਹੈਰੋਇਨ ਥੋੜੀ ਬੜੀ ਗਈ ਹੈ ਜੀ, ਉਹਨਾਂ ਕੋਲ ਤਾਂ ਸਿੰਥੈਟਿਕ ਡਰੱਗ ਦੀਆਂ ਖੇਪ ਜਿਹੜੀਆਂ ਨੇ ਉਹ ਫੜੀਆਂ ਗਈਆਂ ਨੇ, ਜਿਹੜੀਆਂ ਕਿ ਬਾਹਰਲੇ ਮੁਲਕਾਂ ਦੇ ਵਿੱਚ ਵੀ ਇੱਥੇ ਪੰਜਾਬ ਤੋਂ ਸਮਗਲ ਹੋ ਰਹੀਆਂ ਨੇ। ਇਹਦੀ ਗੱਲ ਜਿਹੜੀ ਹੈ ਜੀ ਉਹ ਕੋਈ ਨਹੀਂ ਕਰ ਰਿਹਾ ਕਿ ਸਿੰਥੈਟਿਕ ਡਰੱਗ ਵਾਲਿਆਂ ਦੇ ਖਿਲਾਫ ਧਰਨਾ ਕੌਣ ਲਾਊਗਾ, ਤੇ ਨਾ ਕੋਈ ਇਹ ਦੱਸ ਰਿਹਾ ਜੀ ਕਿ ਇਹ ਧਰਨਾ ਕਿੱਥੇ ਲਾਇਆ ਜਾਣਾ। ਜਿਹੜੇ ਅਗਲੇ ਕੁਝ ਦਿਨ ਨੇ ਉਹ ਖਾਸ ਤੌਰ ਦੇ ਉੱਤੇ ਨਵੇਂ ਸਾਲ ਦੇ ਪਹਿਲੇ 2 ਹਫ਼ਤੇ ਜਿਹੜੇ ਨੇ ਉਹ ਕਾਫੀ ਅਹਿਮ ਰਹਿਣਗੇ ਪੰਜਾਬ ਦੀ ਰਾਜਨੀਤੀ ਦੇ ਵਾਸਤੇ, ਕਿਉਂਕਿ ਜਿਹੜੇ ਹੁਣ ਇਹ ਧਰਨੇ ਲਾਤੇ ਨੇ ਅਕਾਲੀ ਦਲ ਨੇ, ਜਿਹੜੀ 12 ਤਰੀਕ ਵਾਲੀ ਸਟ੍ਰੈਟਜੀ ਹੈ ਸ਼ਾਇਦ ਉਹਦੇ ਵਿੱਚ ਕੁਛ ਨਾ ਕੁਛ ਨਵਾਂ ਕਰਨ ਦੀ ਕੋਸ਼ਿਸ਼ ਜਿਹੜੀ ਹੈ ਜੀ ਉਹ ਬੀਜੇਪੀ ਕਰੂਗੀ। ਕੀ ਕਰਨ ਦੀ ਕੋਸ਼ਿਸ਼ ਕਰੂਗੀ ਇਹਦੇ ਵਾਸਤੇ ਵੇਟ ਐਂਡ ਵਾਚ ਹੈ ਜੀ। ਕੁਝ ਜਿਹੜੇ ਸੂਤਰ ਨੇ ਉਹ ਅੰਦਰਲੇ ਦੱਸਦੇ ਨੇ ਕਿ ਕੁਛ ਨਾ ਕੁਛ ਜਿਹੜਾ ਜੀ ਉਹ ਹਿਲਜੁਲ ਕਰਾ ਸਕਦੀ ਹੈ ਪੰਜਾਬ ਦੀ ਰਾਜਨੀਤੀ ਦੇ ਵਿੱਚ ਜੀ। ਤੇ ਅੱਗੇ ਜੀ ਸੁਖਬੀਰ ਬਾਦਲ ਨੇ ਸੰਤ ਸਮਾਜ ਨੂੰ ਦਿੱਲੀ ਹਾਜ਼ਰ ਹੋਣ ਲਈ ਕਿਹਾ। ਇਹ ਕਿਹਾ ਜਾ ਰਿਹਾ ਜੀ ਕਿ ਜਿਹੜੇ ਬਲਵੰਤ ਸਿੰਘ ਨੰਦਗੜ੍ਹ ਨੇ ਉਹਨਾਂ ਦੀ ਜਿਹੜੇ ਜਥੇਦਾਰੀ ਦੇ ਦਿਨ ਪੁੱਗ ਗਏ ਨੇ ਤੇ ਉਹਨਾਂ ਨੂੰ ਇਸ ਵੇਲੇ ਉਹਨਾਂ ਦੇ ਅਹੁਦੇ ਤੋਂ ਫਾਰਗ ਜਿਹੜਾ ਜੀ ਉਹ ਕੀਤਾ ਜਾ ਸਕਦਾ ਐਨੀ ਟਾਈਮ। ਉਹਨਾਂ ਦੀ ਛੁੱਟੀ ਜਿਹੜੀ ਹੈ ਜੀ ਉਹ ਕੀਤੀ ਜਾ ਸਕਦੀ ਹੈ। ਦਿੱਲੀ ਦੇ ਵਿੱਚ ਜਿਹੜੇ ਜੀ ਸੰਤ ਸਮਾਜ ਵਾਲੇ ਨੇ ਉਹਨਾਂ ਨੂੰ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਸੱਦਿਆ, ਕਿਉਂਕਿ ਸੁਖਬੀਰ ਸਿੰਘ ਬਾਦਲ ਹੋਰੀ ਦਿੱਲੀ ਨੇ, ਸੋ ਉਹਨਾਂ ਨੂੰ ਮਿਲਣ ਦੇ ਵਾਸਤੇ ਇਹ ਸੰਤ ਸਮਾਜ ਦੇ ਜਿਹੜੇ ਆਗੂ ਨੇ ਜੀ ਉਹਨਾਂ ਨੇ ਸਾਰਿਆਂ ਨੇ ਦਿੱਲੀ ਵੱਲ ਨੂੰ ਜਿਹੜੀਆਂ ਜੀ ਉਹ ਵਹੀਰਾਂ ਘੱਤੀਆਂ ਨੇ। ਇਹਦੇ ਵਿੱਚ ਜਸਵੀਰ ਸਿੰਘ ਰੋਡੇ ਹੋਰੀ ਵੀ ਸ਼ਾਮਲ ਨੇ, ਇਹਦੇ ਵਿੱਚ ਦਲਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾ ਹੋਰੀ ਵੀ ਸ਼ਾਮਲ ਨੇ। ਤੋ ਵਰਦੀ ਧੁੰਦ ਦੇ ਵਿੱਚ ਪੈਂਦੀ ਧੁੰਦ ਦੇ ਵਿੱਚ ਜੀ ਦਿੱਲੀ ਜਾ ਰਹੇ ਨੇ, ਉੱਥੋਂ ਜਿਹੜਾ ਅਗਲਾ ਹੁਕਮ ਲੈਣ ਦੇ ਵਾਸਤੇ ਕਿ ਕੀ ਹੁਕਮ ਜਿਹੜਾ ਜੀ ਉਹ ਮਿਲਦਾ ਤੇ ਬਲਵੰਤ ਸਿੰਘ ਨੰਦਗੜ੍ਹ ਨੂੰ ਜੇ ਉਹਦੀ ਛੁੱਟੀ ਕੀਤੀ ਜਾਂਦੀ ਹੈ ਤਾਂ ਉਹਦੀ ਜਗ੍ਹਾ ਦੇ ਉੱਤੇ ਕਿਹਨੂੰ ਜਿਹੜਾ ਜੀ ਉਹ ਥਾਪਿਆ ਜਾਂਦਾ। ਬਲਵੰਤ ਸਿੰਘ ਨੰਦਗੜ੍ਹ ਨੇ ਜਿਹੜਾ ਸੀਗਾ ਜੀ ਉਹ ਜਿਹੜਾ 28 ਦਸੰਬਰ ਨੂੰ ਤਖਤ ਦਮਦਮਾ ਸਾਹਿਬ ਦੇ ਵਿੱਚ ਨਗਰ ਕੀਰਤਨ ਹੋਇਆ ਸੀ, ਉਹਦੇ ਵਿੱਚ ਵੀ ਸ਼ਮੂਲੀਅਤ ਜਿਹੜੀ ਉਹ ਨਹੀਂ ਸੀ ਕੀਤੀ। ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ RSS ਦਾ ਏਜੰਟ ਜਿਹੜਾ ਸੀਗਾ ਉਹ ਕਹਿ ਦਿੱਤਾ ਸੀਗਾ। ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਹੋਰਾਂ ਨੇ ਇਹ ਕਿਹਾ ਜੀ ਕਿ RSS ਦੇ ਏਜੰਟ ਕੌਣ ਨੇ, ਇਹ ਨੰਦਗੜ੍ਹ ਤੋਂ ਹੀ ਜਵਾਬ ਲੈਣਾ ਚਾਹੀਦਾ। ਉਹ ਕਹਿੰਦੇ ਕਿ ਜਿਹੜੇ ਇਹ ਸਵਾਲ ਕਰਨ ਵਾਲੇ ਨੇ ਅਸਲ ਦੇ ਵਿੱਚ ਤਾਂ ਏਜੰਟ ਉਹੀ ਨੇ। ਸੋ ਦੋਨੋਂ ਇੱਕ ਦੂਜੇ ਨੂੰ ਏਜੰਟ ਜਿਹੜੇ ਉਹ ਕਹੀ ਜਾਂਦੇ ਨੇ ਜੀ। ਕੌਣ ਨੇ ਲੋਕਾਂ ਨੂੰ ਕਹਿੰਦਾ ਨਹੀਂ ਪਤਾ ਜੀ, ਨਹੀਂ ਬੋਲਦਾ ਕੋਈ ਤੇ ਵੱਖਰੀ ਗੱਲ ਆ, ਪਤਾ ਸਾਰਿਆਂ ਨੂੰ ਹੀ ਹੈ ਜੀ। ਜੀ ਬਿਲਕੁਲ ਪਤਾ ਹੈ। ਗੱਲ ਉਹੀ ਹੈ ਕਿ ਲੋਕ ਜਿਹੜੇ ਆ ਉਹ ਬੋਲਦੇ ਨੇਗੇ, ਪਤਾ ਨਹੀਂ ਕੀ ਗੱਲ ਆ। ਤੇ ਅੱਗੇ ਜੀ ਜਿਹੜਾ ਡੇਰਾ ਸਿਰਸੇ ਵਾਲਾ ਆ ਉਹਦੀ ਇੱਕ ਫਿਲਮ ਬਣਾਈ ਆ ਉਹਨੇ ਆਪਣੀ, ਉਹਦੇ ਜਿਹੜੇ ਪੈਰੋਕਾਰ ਆ ਕਹਿੰਦੇ ਉਹ ਬੜੇ ਭੱਜੇ ਨੱਠੇ ਫਿਰਦੇ ਆ। ਐਕਚੁਅਲੀ ਜੀ ਜਿਹੜਾ ਕੋਈ ਦੱਸ ਰਹੇ ਸਨ ਬਠਿੰਡੇ ਤੋਂ ਕੋਈ ਕਿ ਇੱਥੇ ਜਿਹੜੀ ਕੁਛ ਲੋਕ ਜਿਹੜੇ ਪੋਸਟਰ ਲਾ ਰਹੇ ਨੇ ਇਸ ਫਿਲਮ ਦੇ ਬਠਿੰਡੇ ਜਾਂ ਹੋਰ ਨੇੜੇ ਤੇੜੇ ਮਾਲਵੇ ਦੇ ਖੇਤਰ ਦੇ ਵਿੱਚ, ਪੁਲਿਸ ਜਿਹੜੀ ਆ ਦੀ ਪ੍ਰੋਟੈਕਸ਼ਨ ਉਹਨਾਂ ਨੂੰ ਦੇ ਰਹੀ ਆ ਪੋਸਟਰ ਲਾਉਣ ਵਾਲਿਆਂ ਨੂੰ। ਤੇ ਮਗਰ ਫਿਰ ਜਿਹੜੇ ਪੋਸਟਰ ਪਾੜਦੇ ਨੇ ਪ੍ਰੋਟੈਕਸ਼ਨ ਉਹਨਾਂ ਨੂੰ ਵੀ ਪੁਲਿਸ ਦੇ ਰਹੀ ਆ। ਜਿੱਥੋਂ ਤੁਸੀਂ ਕਹਾਣੀ ਜਿਹੜੀ ਹੈ ਸਮਝ ਸਕਦੇ ਹੋ ਇਹ ਕਹਾਣੀ ਜਿਹੜੀ ਆ ਕਿਹੋ ਜਿਹੀ ਚੱਲ ਰਹੀ ਹੈ ਪੰਜਾਬ ਦੇ ਵਿੱਚ। ਜਿਹੜੇ ਪੰਜਾਬ ਦੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਨੇ ਸੋਹਣ ਸਿੰਘ ਠੰਡਲ, ਉਹਨੇ ਫੇਰ ਇੱਕ ਵਾਰੀ ਕਿਹਾ ਕਿ ਅਕਾਲ ਤਖਤ ਦੇ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਵੱਲੋਂ ਡੇਰਾ ਮੁਖੀ ਦੀ ਫਿਲਮ ਦੇ ਉੱਤੇ ਪਾਬੰਦੀ ਦੇ ਮਾਮਲੇ ਨੂੰ ਵਿਚਾਰਿਆ ਜਾ ਰਿਹਾ। ਉਹਨੇ ਕਿਹਾ ਕਿ ਜੇ ਫਿਲਮ ਕੋਈ ਅਮਨ ਕਾਨੂੰਨ ਦੀ ਸਮੱਸਿਆ ਇਹਦੇ ਕਰਕੇ ਆਉਂਦੀ ਹੈ ਤਾਂ ਇਹਦੇ ਉੱਤੇ ਪਾਬੰਦੀ ਲਾਉਣ ਲਈ ਵਿਚਾਰ ਜਿਹੜਾ ਜੀ ਉਹ ਕਰਨਾ ਪਊਗਾ। ਉਹਨੇ ਕਿਹਾ ਕਿ 1-2 ਦਿਨਾਂ ਦੇ ਵਿੱਚ ਉਹ ਇਸ ਫਿਲਮ ਨੂੰ ਵੇਖਣਗੇ ਤੇ ਉਦੋਂ ਮਗਰੋਂ ਫੈਸਲਾ ਲਿਆ ਜਾਊਗਾ। ਹੁਣ ਫਿਲਮ ਤਾਂ ਰਿਲੀਜ਼ ਹੋਣੀ ਹੈ ਜੀ ਜਿਹੜੀ 16 ਤਰੀਕ ਨੂੰ। ਠੰਡਲ ਸਾਹਿਬ ਇਹ ਫਿਲਮ ਪਹਿਲਾਂ ਕਿੱਥੋਂ ਦੇਖਣਗੇ ਜੀ, ਇਹ ਨਹੀਂ ਉਹਨਾਂ ਨੇ ਦੱਸਿਆ ਕਿ ਉਹ ਡੇਰੇ ਦੇ ਵਿੱਚ ਜਾ ਕੇ ਫਿਲਮ ਦੇਖਣਗੇ ਜਾਂ ਡੇਰੇ ਵਾਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਅਕਾਲ ਤਖਤ ਦੇ ਜਥੇਦਾਰ ਦੇ ਵਾਸਤੇ ਕੋਈ ਸਪੈਸ਼ਲ ਸ਼ੋਅ ਰੱਖ ਰਹੇ ਨੇ ਜਿਹਦੇ ਵਿੱਚ ਦੇਖਣ ਤੋਂ ਬਾਅਦ ਉਹ ਇਸ ਫਿਲਮ ਦੇ ਉੱਤੇ ਵਿਚਾਰ ਜਿਹੜਾ ਜੀ ਉਹ ਕਰਨਗੇ। ਜਿਹੜੇ ਇਹਦੇ ਪੈਰੋਕਾਰ ਨੇ ਜੀ, ਇੱਕ ਤਾਂ ਜੀ ਇਹਨਾਂ ਦੀਆਂ 2 ਲੱਖ ਦੇ ਕਰੀਬ ਜਿਹੜੀਆਂ ਟੀ-ਸ਼ਰਟਾਂ ਨੇ
ਪਹੁੰਚੀਆਂ ਨੇ ਜਿਹੜੀਆਂ ਗਰਮੀਆਂ 'ਚ ਪਾਉਣ ਵਾਲੀਆਂ ਹੁੰਦੀਆਂ, ਜਿਹਦੇ ਉੱਤੇ ਡੇਰੇ ਦੇ ਮੁਖੀ ਦੀ ਫੋਟੋ ਬਣੀ ਹੋਈ ਹੈ। ਉਹਦੀ ਫਿਲਮ ਦਾ ਜਿਹੜਾ ਜੀ ਜ਼ਿਕਰ ਹੈ ਉਹ ਹੀਰੋ ਜਿਹਦੇ ਵਿੱਚ ਦਿਖਾਇਆ ਹੋਇਆ। ਇੰਨੀ ਠੰਡ ਦੇ ਵਿੱਚ ਜਿੱਥੇ ਲੋਕ 2-2 ਕੋਟੀਆਂ ਉੱਤੋਂ ਦੀ ਬੁੱਕਲਾਂ ਜਿਹੜੀਆਂ ਉਹ ਮਾਰੀ ਫਿਰਦੇ ਨੇ, ਇਹ ਟੀ-ਸ਼ਰਟਾਂ ਪਾ ਕੇ ਜਿਹੜੇ ਮੁੰਡੇ ਜੀ ਉਹ ਫਿਲਮ ਦਾ ਪ੍ਰਚਾਰ ਕਰ ਰਹੇ ਨੇ। ਫਿਲਮ ਪਤਾ ਨਹੀਂ ਕਿੰਨੀ ਕੁ ਹਿੱਟ ਹੁੰਦੀ ਹੈ ਜੀ, ਪਰ ਇਹਨਾਂ ਨੂੰ ਠੰਡ ਲੱਗਣ ਦੇ ਪੂਰੇ ਜਿਹੜੇ ਤਰੀਕੇ ਦੇ ਨਾਲ ਇਹ ਪ੍ਰਚਾਰ ਇਸ ਫਿਲਮ ਦਾ ਕਰ ਰਹੇ ਨੇ। ਪਰ ਜਿਹੜੇ ਤੁਹਾਨੂੰ ਪਤਾ ਜੀ ਜਿਹੜੇ ਸ਼ਰਧਾ ਉੱਲੂ ਹੁੰਦੇ ਨੇ ਉਹਨਾਂ ਨੂੰ ਦੀਦਾ ਕੱਖ ਨਹੀਂ ਹੁੰਦਾ, ਸਿਰਫ ਇੱਕੋ ਹੀ ਚੀਜ਼ ਜਿਹੜੀ ਹੈ ਜੀ ਮੂਹਰੇ ਦੀਦੀ ਹੁੰਦੀ ਹੈ ਕਿ ਹੁਕਮ ਜਿਹੜਾ ਉੱਤੋਂ ਆਇਆ। ਸੋ ਸ਼ਾਇਦ ਇਹ ਜਿਹੜੀਆਂ ਭੀੜਾਂ ਨੇ ਨਾ ਜੀ, ਚਾਹੇ ਉਹ ਪੋਸਟਰ ਲਾਉਣ ਵਾਲੀਆਂ ਨੇ ਚਾਹੇ ਉਹ ਪੋਸਟਰ ਲਹਾਉਣ ਵਾਲੀਆਂ ਨੇ, ਇਹ ਦੋਨੋਂ ਧਿਰਾਂ ਜਿਹੜੀਆਂ ਨੇ ਪੰਜਾਬ ਦਾ ਚੰਗਾ ਸੋਚਣ ਵਾਲੀਆਂ ਧਿਰਾਂ ਨਹੀਂ ਹੈਗੀਆਂ ਜੀ। ਦੋਨੋਂ ਜਿਹੜੀਆਂ ਜੀ ਇਹਨਾਂ ਨੂੰ ਬਰਾਬਰ ਦੇ ਉੱਤੇ ਦੋਨਾਂ ਨੂੰ ਰੱਖਿਆ ਜਾ ਸਕਦਾ, ਕਿਉਂਕਿ ਇਹ ਅੱਗ ਲਾਉਣ ਵਾਲੀਆਂ ਤਾਕਤਾਂ ਨੇ ਜੀ ਦੋਨੋਂ ਜੀ। ਔਰ ਇਹਨਾਂ ਨੇ ਮੁੜ ਕੇ ਜਿਹੜਾ ਜੀ ਚੁੱਪ ਕਰਕੇ ਬਹਿ ਜਾਣਾ। ਪੁੱਤ ਲੋਕਾਂ ਦੇ ਮਰਨੇ ਨੇ। ਗੁਰਦਾਸਪੁਰ ਦੇ ਵਿੱਚ ਜਿਹੜਾ ਮੁੰਡਾ ਮਰਿਆ ਸੀਗਾ, ਤੁਹਾਨੂੰ ਯਾਦ ਹੀ ਹੈ ਕਿਹੜੇ ਤਰੀਕੇ ਨਾਲ ਲੋਕਾਂ ਨੂੰ ਭੜਕਾਇਆ ਗਿਆ ਸੀਗਾ ਜੀ, ਜਸਪਾਲ ਸਿੰਘ ਹੁਰੀ। ਉਹਦਾ ਮੁੜ ਕੇ ਕਿਸੇ ਨੇ ਪੁੱਛਿਆ ਜੀ ਉਸ ਪਰਿਵਾਰ ਨੂੰ? ਅੱਜ ਤੱਕ ਕਿਸੇ ਨੇ ਨਹੀਂ ਪੁੱਛਿਆ ਕਿ ਉਹ ਪਰਿਵਾਰ ਕਿਹੜੇ ਤਰੀਕੇ ਦੇ ਨਾਲ ਰਹਿੰਦਾ ਜੀ। ਸਾਰੀ ਗੱਲ ਆਈ ਗਈ ਹੋਗੀ, ਸਾਰੇ ਅਫਸਰ ਵੀ ਬਰੀ ਹੋ ਗਏ ਉਹਦੇ 'ਚ। ਹਾਂ ਬਿਲਕੁਲ ਜੀ ਬਿਲਕੁਲ। ਜਿਨ੍ਹਾਂ ਦੇ ਘਰਾਂ ਦੇ ਚਿਰਾਗ ਬੁਝ ਗਏ ਆ ਉਹਨਾਂ ਨੂੰ ਪੁੱਛਿਆ ਜਾਣਗੇ। ਅੱਗੇ ਗੱਲ ਕਰਦੇ ਆ ਜੀ, ਜਿਵੇਂ ਆਪਾਂ ਜੰਮੂ ਕਸ਼ਮੀਰ ਦੀ ਕਰਦੇ ਹਾਂ, PDP ਦੀ ਗੱਲ ਕੀਤੀ ਆ, ਉਹਨਾਂ ਨੇ ਪਤਾ ਲੱਗਾ ਕਿ ਭਾਜਪਾ ਨੂੰ ਕੋਰੀ ਨਾ ਕਰ ਦਿੱਤੀ ਆ। PDP ਦੇ ਨਾਲ ਜਿਹੜੀ ਸਰਕਾਰ ਬਣਾਉਣ ਦਾ ਇਸ ਵੇਲੇ ਜਿਹੜੀ BJP ਸੀ ਉਹ ਪਿਛਲੇ ਕਈ ਦਿਨਾਂ ਤੋਂ ਪਰਤਾ ਜਿਹੜੀ ਉਹ ਤੋੜ ਰਹੀ ਸੀਗੀ। PDP ਨੈਸ਼ਨਲ ਕਾਂਗਰਸ ਤੇ ਕਾਨਫਰੰਸ ਤੇ ਕਾਂਗਰਸ ਵਿਚਾਲੇ ਗੱਠਜੋੜ ਵੀ ਜਿਹੜਾ ਜੀ ਉਹ ਇੱਕ ਬਦਲ ਜਿਹੜਾ ਨਈਮ ਨੇ ਕਿਹਾ ਕਿ ਹੈਗਾ। ਉਹਨਾਂ ਨੇ ਕਿਹਾ ਕਿ ਸੂਬੇ ਦੇ ਅੰਦਰ ਇੱਕ ਸਥਿਰ ਸਰਕਾਰ ਬਣਾਉਣ ਦੇ ਵਾਸਤੇ, ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਦੇ ਵਾਸਤੇ ਇਸ ਤਰ੍ਹਾਂ ਜਿਹੜਾ ਜੀ ਉਹ ਕੀਤਾ ਜਾ ਰਿਹਾ ਹੈ। ਜਿੱਦਾਂ ਪਹਿਲਾਂ ਭੁੜਕ ਰਹੀ ਸੀ ਭਾਰਤੀ ਜਨਤਾ ਪਾਰਟੀ, ਇਉਂ ਲੱਗਦਾ ਸੀਗਾ ਕਿ ਉਹਦਾ ਸਮਝੌਤਾ ਜਿਹੜਾ ਜੀ ਉਹ ਅੰਦਰ ਖਾਤੇ ਹੋ ਗਿਆ। ਪਰ ਮੈਂ ਪਹਿਲਾਂ ਵੀ ਤੁਹਾਡੇ ਨਾਲ ਸਾਂਝਾ ਕੀਤਾ ਸੀਗਾ ਕਿ ਜਿਹੜੇ ਕੁਝ ਇੱਕ ਮਾਮਲੇ ਨੇ ਜਿਹਦੇ ਵਿੱਚ ਧਾਰਾ 370 ਜਿਹੜਾ ਜੀ ਉਹ ਵਿਸ਼ੇਸ਼ ਰੇਡ ਹੈ, PDP ਇਸ ਮਾਮਲੇ ਨੂੰ ਛੱਡਣ ਦੇ ਵਾਸਤੇ ਤਿਆਰ ਨਹੀਂ ਆ। ਉਹਨੂੰ ਪਤਾ ਕਿ ਇਸ ਮਾਮਲੇ ਤੇ ਉਹਨੂੰ ਭੁਗਤਣਾ ਬਹੁਤ ਲੰਮਾ ਪੈ ਸਕਦਾ। ਮੁੜ ਕੇ ਇੱਕ ਵਾਰੀ ਤਾਂ ਉਹ ਸਰਕਾਰ ਜਿਹੜੀ ਆ ਜੀ ਉਹ ਬਣਾ ਲੂਗੀ, ਪਰ ਜਿਹੜੇ ਜੰਮੂ ਕਸ਼ਮੀਰ ਦੇ ਲੋਕ ਨੇ ਉਹ ਉਹਦੇ ਖਿਲਾਫ ਜਿਹੜੇ ਹੋ ਸਕਦੇ ਨੇ। ਇਸ ਕਰਕੇ ਉਹ ਇਦਾਂ ਦਾ ਰਿਸਕ ਜਿਹੜਾ ਜੀ ਉਹ ਕੋਈ ਲੈ ਨਹੀਂ ਰਹੀ। ਔਰ BJP ਦੇ ਨਾਲ ਜਿਹੜੇ ਪਹਿਲਾਂ ਕਹਿੰਦੇ ਸੀ ਕਿ 6 ਜਾਣੇ ਉਹਨੂੰ ਆਜ਼ਾਦ ਹਮਾਇਤ ਕਰ ਰਹੇ ਨੇ, ਤਿੰਨਾਂ ਨੇ ਲੱਤ ਜਿਹੜੀ ਪਿੱਛੇ ਖਿੱਚ ਲਈ। ਇਸ ਕਰਕੇ BJP ਵੀ ਹਾਲ ਦੀ ਘੜੀ ਜਿਹੜੀ ਆ ਜੀ ਉਹ ਚੁੱਪ ਹੋ ਗਈ ਹੈ। ਇਹ ਵੀ ਗੱਲ ਠੀਕ ਹੈ ਕਿ BJP ਤੇ ਬਿਨਾਂ ਹਾਲ ਦੀ ਘੜੀ ਲੱਗਦਾ ਨਹੀਂ ਕਿ ਕੋਈ ਜਿਹੜੀ ਗੱਲ ਬਣ ਸਕਦੀ ਹੈ, ਕਿਉਂਕਿ PDP ਤੇ MC ਜਿਹੜੀਆਂ ਇਕੱਠੇ ਹੋਣ ਦੇ ਚਾਂਸਸ ਨਹੀਂ ਹੈਗੇ ਜੀ। ਹਾਂ, PDP ਦੇ ਨਾਲ ਜੇਕਰ ਕਾਂਗਰਸ ਜਿਹੜੀ ਹੈ ਜੀ ਉਹਦਾ ਕੋਈ ਜੋੜ ਤੋੜ ਹੁੰਦਾ ਤਾਂ ਇਹ ਸਰਕਾਰ ਜਿਹੜੀ ਹੈ ਜੀ ਹੋਣ ਦੇ ਵਿੱਚ ਆ ਸਕਦੀ ਹੈ। ਕਾਂਗਰਸ ਜਿਹੜੀ ਆ ਉਹ ਆਜ਼ਾਦ ਉਮੀਦਵਾਰਾਂ ਨੂੰ ਨਾਲ ਲੈ ਕੇ ਉੱਥੇ ਸਰਕਾਰ PDP ਦੇ ਨਾਲ ਮਿਲ ਕੇ ਬਣਾ ਸਕਦੀ ਹੈ। BJP ਸੋਚਦੀ ਹੈ ਕਿ ਜੇ ਹੁਣ ਸਰਕਾਰ ਉੱਥੇ ਉਹਦੀ ਨਾ ਬਣੀ ਤੇ ਮੁੜ ਕੇ ਉਹਦੇ ਵਾਸਤੇ ਵੀ ਔਖਾ ਹੋ ਜਾਣਾ ਕਿ ਮੁੜ ਕੇ ਉੱਥੇ ਜਿਹੜੀ ਉਹਦੀ ਸਰਕਾਰ ਜਿਹੜੀ ਉਹ ਕਦੇ ਬਣੇ। ਜੋੜ ਤੋੜ ਜਿਹੜੇ ਨੇ ਉਹ ਜਾਰੀ ਨੇ ਪੂਰੇ ਹਾਈ ਲੈਵਲ ਦੇ। ਦੇਖਦੇ ਹਾਂ ਜੀ ਉਹਦੇ ਵਿੱਚੋਂ ਕੀ ਨਿਕਲਦਾ। ਹਾਂਜੀ ਜੀ ਬਿਲਕੁਲ, ਕੁਝ ਦਿਨਾਂ ਤੱਕ ਉਹਦਾ ਵੀ ਪਤਾ ਲੱਗ ਜਾਊਗਾ। ਤੇ ਅੱਗੇ ਜੀ ਇੱਕ ਲਖਵੀ ਸੀਗਾ ਜਿਸ ਨੂੰ ਹਿਰਾਸਤ ਵਿੱਚ ਰੱਖਿਆ ਹੋਇਆ ਸੀਗਾ ਪਾਕਿਸਤਾਨ ਵਾਲਿਆਂ ਨੇ, ਜਿਹੜਾ ਮੇਰੇ ਖਿਆਲ ਮੁੰਬਈ ਦੇ ਹਮਲਿਆਂ ਦੇ ਵਿੱਚ ਉਹ ਸਾਜ਼ਿਸ਼ ਘਾੜਾ ਸੀਗਾ, ਤੇ ਹੁਣ ਉਹ ਹਿਰਾਸਤ ਵਿੱਚ ਰੱਖਣ ਦੇ ਹੁਕਮ ਮੁਅੱਤਲ ਹੋ ਚੁੱਕੇ ਆ ਉਸਦੇ। ਬਿਲਕੁਲ ਜੀ, ਇਹ ਜਿਹੜਾ ਪਾਕਿਸਤਾਨ ਦੀ ਅਦਾਲਤ ਨੇ ਮੁੰਬਈ ਹਮਲਿਆਂ ਦਾ ਮੁੱਖ ਜਿਹੜਾ ਸਾਜ਼ਿਸ਼ ਘਾੜਾ ਸੀਗਾ ਜ਼ਕੀ ਉਰ ਰਹਿਮਾਨ ਲਖਵੀ, ਉਹਨੂੰ ਸਰਕਾਰ ਦੇ ਵੱਲੋਂ ਹਿਰਾਸਤ 'ਚ ਰੱਖਣ ਦੇ ਹੁਕਮਾਂ ਨੂੰ ਮੁਅੱਤਲ ਜਿਹੜਾ ਜੀ ਉਹ ਕਰ ਦਿੱਤਾ। ਗ੍ਰਹਿ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਜਿਹੜੇ ਨੇ ਜੀ ਉਹ ਇਹ ਕਹਿੰਦੇ ਨੇ ਕਿ ਸਰਕਾਰ ਲਖਵੀ ਨੂੰ ਕਿਸੇ ਹੋਰ ਕੇਸ ਅੰਦਰ ਜਿਹੜਾ ਉਹ ਕਰ ਸਕਦੀ ਹੈ। ਅਦਾਲਤ ਦੇ ਫੈਸਲੇ ਨਾਲ ਲਖਵੀ ਜੇਲ੍ਹ 'ਚੋਂ ਜ਼ਮਾਨਤ ਦੇ ਉੱਤੇ ਰਿਹਾ ਜਿਹੜਾ ਜੀ ਉਹ ਹੋ ਸਕਦਾ। ਇਸਲਾਮਾਬਾਦ ਹਾਈ ਕੋਰਟ ਦੇ ਜੱਜ ਜਿਹੜੇ ਨੇ ਜੀ ਨੂਰੁਲ ਹਕ ਕੁਰੈਸ਼ੀ, ਉਹਨੇ ਲਖਵੀ ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਉਹਨੂੰ ਸ਼ਾਂਤੀ ਭੰਗ ਹੋਣ ਦੇ ਕੇਸ ਮੇਨਟੇਨੈਂਸ ਆਫ ਪਬਲਿਕ ਆਰਡਰ ਤਹਿਤ ਹਿਰਾਸਤ 'ਚ ਰੱਖਣ ਦੇ ਹੁਕਮਾਂ ਤੇ ਰੋਕ ਜਿਹੜੀ ਹੈ ਜੀ ਉਹ ਲਾ ਦਿੱਤੀ ਹੈ। ਜਿਹੜਾ ਸਰਕਾਰੀ ਵਕੀਲ ਸੀਗਾ ਉਹ ਸੁਣਵਾਈ ਮੌਕੇ ਹਾਜ਼ਰ ਹੀ ਨਹੀਂ ਹੋਇਆ ਜੀ। ਅਦਾਲਤ ਨੇ ਹੁਣ ਸਰਕਾਰ ਨੂੰ 15 ਜਨਵਰੀ ਨੂੰ ਜਵਾਬ ਜਿਹੜਾ ਦਾਖਲ ਕਰਨ ਦੇ ਹੁਕਮ ਜਿਹੜੇ ਉਹ ਦਿੱਤੇ ਨੇ। ਉਧਰ ਜਿਹੜਾ ਭਾਰਤ ਹੈ ਜੀ ਉਹਦੇ ਵੱਲੋਂ ਫਿਰ ਇੱਕ ਵਾਰੀ ਇਸ ਮਾਮਲੇ ਦੇ ਉੱਤੇ ਵੱਡਾ ਰੋਸ ਜਿਹੜਾ ਜੀ ਉਹ ਪ੍ਰਗਟ ਕੀਤਾ ਗਿਆ। ਭਾਰਤ ਨੇ ਲਖਵੀ ਮਾਮਲੇ ਦੇ ਵਿੱਚ ਪਾਕਿਸਤਾਨ ਸਰਕਾਰ ਦੀ ਜਿਹੜੀ ਢਿੱਲੀ ਕਾਰਗੁਜ਼ਾਰੀ ਹੈ ਉਹਦੇ ਉੱਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਪਾਕਿਸਤਾਨ ਅੱਤਵਾਦੀਆਂ ਲਈ ਸੁਰੱਖਿਅਤ ਟਿਕਾਣਾ ਬਣਿਆ ਹੋਇਆ। ਔਰ ਭਾਰਤ ਨੇ ਪਾਕਿਸਤਾਨ ਦੇ ਭਾਰਤ ਦੇ ਵਿੱਚ ਹਾਈ ਕਮਿਸ਼ਨਰ ਅਬਦੁਲ ਬਾਸਿਤ ਤੇ ਇਸਲਾਮਾਬਾਦ ਦੇ ਵਿੱਚ ਭਾਰਤੀ ਮਿਸ਼ਨ ਰਾਹੀਂ ਇਹ ਮਾਮਲਾ ਜਿਹੜਾ ਜੀ ਉਹ ਚੁੱਕਿਆ। ਵਿਦੇਸ਼ ਮੰਤਰਾਲੇ ਨੇ ਕਿਹਾ ਜੀ ਕਿ ਸਰਕਾਰ ਜਿਹੜੀ ਆ ਉਹਨੂੰ ਲਖਵੀ ਨੂੰ ਕਿਸੇ ਵੀ ਹਾਲਤ ਦੇ ਵਿੱਚ ਬਾਹਰ ਨਹੀਂ ਆਉਣ ਦੇਣਾ ਚਾਹੀਦਾ।
ਦੇਖਦੇ ਹਾਂ ਜੀ ਕਿ ਇਸ ਮਸਲੇ ਦੇ ਉੱਤੇ ਅਸਲ ਦੇ ਵਿੱਚ ਬਣਦਾ ਜਿਹੜਾ ਜੀ ਉਹ ਕੀ ਹੈ। ਜਦੋਂ ਪਿਛਲੀ ਵਾਰੀ ਲਖਵੀ ਰਿਹਾ ਹੋਇਆ ਸੀਗਾ ਜ਼ਮਾਨਤ ਦੇ ਉੱਤੇ, ਪਾਕਿਸਤਾਨ ਦੇ ਮੀਡੀਆ ਦੇ ਇੱਕ ਵੱਡੇ ਵਰਗ ਨੇ ਵੀ ਇਹਦਾ ਵਿਰੋਧ ਕੀਤਾ ਸੀਗਾ ਤੇ ਸੋਸ਼ਲ ਨੈਟਵਰਕ ਸਾਈਟ ਦੇ ਉੱਤੇ ਪਾਕਿਸਤਾਨੀ ਲੋਕਾਂ ਨੇ ਵੀ ਇਸ ਚੀਜ਼ ਦਾ ਵਿਰੋਧ ਕੀਤਾ ਸੀਗਾ, ਕਿਉਂਕਿ ਉਦੋਂ ਅਜੇ ਪੇਸ਼ਾਵਰ ਵਾਲਾ ਕਾਂਡ ਹੋਇਆ ਹੀ ਸੀਗਾ ਜੀ। ਸੋ ਇਸ ਕਰਕੇ ਲੋਕਾਂ ਨੇ ਕਿਹਾ ਸੀਗਾ ਕਿ ਇੱਕ ਪਾਸੇ ਸਰਕਾਰ ਜਿਹੜੀ ਕਹਿੰਦੀ ਹੈ ਕਿ ਅੱਤਵਾਦ ਦੇ ਖਿਲਾਫ ਉਹਨਾਂ ਨੇ ਜਿਹੜੀ ਇਹਦੀ ਸਿੱਧਮ ਸਿੱਧੀ ਲੜਾਈ ਲੜਨੀ ਹੈ, ਦੂਜੇ ਪਾਸੇ ਲਖਵੀ ਵਰਗੇ ਬੰਦੇ ਨੂੰ ਉਹ ਰਿਹਾ ਕਰੀ ਜਾਂਦੀ ਹੈ ਜੀ। ਜੀ ਜੀ ਬਿਲਕੁਲ। ਤੇ ਅੱਗੇ ਜੀ ਕਾਮਰੇਡਾਂ ਨੇ ਪਤਾ ਲੱਗਾ ਕਿ ਮਨਪ੍ਰੀਤ ਬਾਦਲ ਤੋਂ ਕਿਨਾਰਾ ਕਰ ਲਿਆ। ਮਨਪ੍ਰੀਤ ਬਾਦਲ ਹੋਰੀ ਜਿਹੜੇ ਜੀ ਉਹ ਵੀ ਕਈਆਂ ਪਾਸਿਆਂ ਦੇ ਵਿੱਚ ਫਿਰਦੇ ਨੇ ਜੀ। ਕਦੀ ਤਾਂ ਹੁਣ ਇਹ ਵੀ ਨਹੀਂ ਪਤਾ ਕਿ ਮਨਪ੍ਰੀਤ ਬਾਦਲ ਹੋਰਾਂ ਨੇ ਜਿਹੜੀ ਕਾਂਗਰਸ ਦੀ ਮੈਂਬਰਸ਼ਿਪ ਲਈ ਸੀਗੀ ਉਹਦਾ ਕੀ ਬਣਿਆ, ਉਹਨਾਂ ਨੇ ਉਹ ਛੱਡ ਦਿੱਤੀ ਜਾਂ ਅਜੇ ਹੈਗੀ ਆ, ਕਿਉਂਕਿ ਉਹਨਾਂ ਨੇ ਇਹ ਮੈਂਬਰਸ਼ਿਪ ਲੈ ਕੇ ਜਿਹੜੀ ਚੋਣ ਲੜੀ ਸੀਗੀ ਬਠਿੰਡੇ ਵਾਲੀ। ਤੋ ਹੁਣ ਪਿਛਲੇ ਦਿਨੀ ਉਹਨਾਂ ਨੇ ਬਿਆਨ ਦਿੱਤਾ ਸੀਗਾ ਜੀ ਕਿ ਜਿਹੜੀ ਮਾਘੀ ਦੇ ਮੌਕੇ ਦੇ ਉੱਤੇ ਖੱਬੀਆਂ ਧਿਰਾਂ ਦੇ ਨਾਲ ਮਿਲ ਕੇ ਜਿਹੜੀ ਆ ਜੀ ਉਹ ਸਾਂਝੀ ਕਾਨਫਰੰਸ PPP ਜਿਹੜੀ ਆ ਜੀ ਉਹ ਕਰ ਸਕਦੀ ਆ। CPI ਦੇ ਸੂਬਾ ਸਕੱਤਰ ਕਾਮਰੇਡ ਚਰਨ ਸਿੰਘ ਵਿਰਦੀ ਨੇ ਔਰ CPI ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ ਨੇ PPP ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਦੇ ਨਾਲ ਜਿਹੜੀ ਸਾਂਝੀ ਰੈਲੀ ਕਰਨ ਦੀ ਟਿੱਪਣੀ ਕਰਦਿਆਂ ਹੋਇਆ ਇਹ ਕਿਹਾ ਕਿ CPI ਤੇ CPIM ਦਾ PPP ਦੇ ਨਾਲ ਮੋਰਚਾ 16ਵੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਖਤਮ ਹੋ ਗਿਆ ਸੀਗਾ, ਕਿਉਂਕਿ PPP ਨੇ ਲੋਕ ਸਭਾ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਦੇ ਨਾਲ ਗੱਠਜੋੜ ਕਰਕੇ ਚੋਣਾਂ ਜਿਹੜੀਆਂ ਲੜੀਆਂ ਸੀਗੀਆਂ। ਇਹਨਾਂ ਆਗੂਆਂ ਨੇ ਕਿਹਾ ਕਿ ਜਿਹੜਾ ਹੁਣ ਸਾਂਝਾ ਮੋਰਚਾ ਕਿੱਥੇ ਆ ਜਿਹਦੀ ਇਹ ਕਾਨਫਰੰਸ ਜਿਹੜੀ ਆ ਜੀ ਉਹ ਮਾਘੀ ਦੇ ਮੌਕੇ ਦੇ ਉੱਤੇ ਮਨਪ੍ਰੀਤ ਸਿੰਘ ਬਾਦਲ ਹੋਰੀ ਕਰਨਾ ਚਾਹੁੰਦੇ ਨੇ। ਉਹਨਾਂ ਕਿਹਾ ਇਹ ਤਾਂ ਟੁੱਟ ਚੁੱਕਾ ਹੋਇਆ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਗੁੰਮਰਾਹ ਜਿਹੜਾ ਜੀ ਉਹ ਕਰ ਰਹੇ ਨੇ ਮਨਪ੍ਰੀਤ ਸਿੰਘ ਬਾਦਲ ਹੋਰੀ। ਉਹਨਾਂ ਨੇ ਕਿਹਾ ਕਿ ਉਹ ਆਪਣੀ ਪਾਰਟੀ ਦੇ ਬਾਰੇ ਜੋ ਮਰਜ਼ੀ ਕਹੀ ਜਾਣ, ਸਾਡੀਆਂ ਪਾਰਟੀਆਂ ਦੇ ਬਾਰੇ ਕੋਈ ਵੀ ਬਿਆਨ ਦੇਣ ਦਾ ਉਹਨਾਂ ਨੂੰ ਨੈਤਿਕ ਹੱਕ ਨਹੀਂ ਰਿਹਾ, ਕਿਉਂਕਿ ਇਹ ਮੋਰਚਾ ਜਿਹੜਾ ਜੀ ਉਹ ਗੱਠਜੋੜ ਪਹਿਲਾਂ ਹੀ ਟੁੱਟ ਚੁੱਕਿਆ ਹੋਇਆ। ਸੋ ਇੱਕ ਪਾਸੇ ਮਨਪ੍ਰੀਤ ਸਿੰਘ ਬਾਦਲ ਹੋਰੀ ਇਹ ਵੀ ਉਹਨਾਂ ਦਾ ਬਿਆਨ ਆ ਜਾਂਦਾ ਜੀ ਕਿ ਨਿਗਮ ਚੋਣਾਂ ਜਿਹੜੀਆਂ ਜੀ ਉਹ ਲੜਨਗੇ ਕਾਂਗਰਸ ਦੇ ਨਾਲ ਰਲ ਕੇ, ਤੇ ਦੂਜੇ ਪਾਸੇ ਉਹ ਹੱਥ ਰੱਖਣਾ ਚਾਹੁੰਦੇ ਨੇ ਖੱਬੇ ਪਾਰਟੀਆਂ ਵਾਲੇ ਸਾਈਡ ਤੇ ਵੀ ਚਲੋ ਮਾਘੀ ਵਾਲੀ ਕਾਨਫਰੰਸ ਇਹਨਾਂ ਨਾਲ ਲਾ ਲੈਂਦੇ ਆ, ਨਿਗਮ ਵਾਲੀਆਂ ਚੋਣਾਂ ਜਿਹੜੀਆਂ ਉਹ ਕਾਂਗਰਸ ਨਾਲ ਲੜ ਲਾਂਗੇ। ਤੇ ਹੋ ਸਕਦਾ ਜੀ ਗਾਂ BJP ਦੀ ਜਿਸ ਤਰੀਕੇ ਦੇ ਨਾਲ ਮੁਹਿੰਮ ਚੱਲ ਰਹੀ ਹੈ ਕਿਤੇ ਇੱਕ ਮੈਂਬਰਸ਼ਿਪ ਉਹਦੀ ਵੀ ਨਾ ਲੈ ਲੈਣ ਅੰਦਰ ਖਾਤੇ ਜੀ। ਹਾਂਜੀ ਜੀ ਕੋਈ ਪਤਾ ਨਹੀਂਗਾ। ਤੇ ਮੇਰਾ ਜੀ ਇੱਕ ਆਖਰੀ ਸਵਾਲ ਹੋਊਗਾ, ਜਿੱਦਾਂ ਆਪਾਂ ਨਸ਼ਿਆਂ ਦੀ ਗੱਲ ਕਰਦੇ ਹਾਂ, ਆਪਾਂ ਬਹੁਤ ਦੇਰ ਤੋਂ ਨਸ਼ਿਆਂ ਦੀ ਗੱਲ ਕਰਦੇ ਹਾਂ, ਪੰਜਾਬ ਦੇ ਵਿੱਚ ਬਹੁਤ ਆ, ਤੇ ਹੁਣ ਅਕਾਲੀ ਦਲ ਵਾਲਿਆਂ ਨੇ ਮੋਰਚਾ ਲਾਉਣਾ, ਇਹ ਤੁਹਾਨੂੰ ਲੱਗਦਾ ਨਹੀਂ ਕਿ ਇੱਕ ਸਿਆਸਤ ਹੀ ਹੋ ਰਹੀ ਆ, ਕੋਈ ਵੀ ਗੰਭੀਰ ਨੇ ਇਸ ਮੁੱਦੇ ਲਈ? ਅਰੇ ਸਰ ਜੇ ਗੰਭੀਰਤਾ ਹੁੰਦੀ ਤੇ 7.5 ਸਾਲ ਇਹ ਸਰਕਾਰ ਜਿਹੜੀ ਹੈ ਜੀ ਕਿੱਥੇ ਸੁੱਤੀ ਹੋਈ ਆ, ਕਿਸ ਜਗ੍ਹਾ ਦੇ ਉੱਤੇ ਸੁੱਤੀ ਹੋਈ ਸੀ? 7.5 ਸਾਲਾਂ ਦੇ ਦੌਰਾਨ ਇਹਨਾਂ ਨੂੰ ਹੁਣ ਪਤਾ ਲੱਗਾ ਜੀ ਕਿ BSF ਜਿਹੜੀ ਆ ਉਹਦੀ ਵਜ੍ਹਾ ਕਰਕੇ ਸਰਹੱਦ ਪਾਰੋਂ ਜਿਹੜੇ ਨਸ਼ੇ ਨੇ ਉਹ ਆ ਰਹੇ ਨੇ। ਨਸ਼ੇ ਦੀ ਤਸਕਰੀ ਪਾਕਿਸਤਾਨ ਦੀ ਸਰਹੱਦ ਰਾਹੀਂ ਕੋਈ ਨਵੀਂ ਨਹੀਂ ਹੈ, ਬਹੁਤ ਪੁਰਾਣੀ ਹੈ। ਹਾਂ, ਜਿਹੜੀ ਹੈਰੋਇਨ ਵਰਗੇ ਜਿਹੜਾ ਸਮੈਕ ਜਿਹੜੀ ਆ ਜੀ ਉਹ ਨਵੇਂ ਨਸ਼ੇ ਨੇ। ਪਹਿਲਾਂ ਅਫੀਮ ਦੀ ਤਸਕਰੀ ਜਿਹੜੀ ਹੁੰਦੀ ਸੀ ਸਰਹੱਦ ਦੇ ਰਾਹੀਂ, ਪਰ ਜੇ ਸੈਂਟਰ ਦੀ ਸਰਕਾਰ ਨੂੰ ਇਹਨਾਂ ਨੇ ਦੋਸ਼ੀ ਜਿਹੜਾ ਜੀ ਠਹਿਰਾਉਣਾ ਜਾਂ BSF ਦੇ ਉੱਤੇ ਜਿਹੜਾ ਜੀ ਸ਼ਿਕੰਜਾ ਕਸਾਉਣਾ ਹੈ, ਤਾਂ ਫਿਰ ਸਵਾਲ ਇਹ ਆ ਉਹਦੇ ਵਾਸਤੇ ਫਿਰ ਉੱਥੇ ਧਰਨਾ ਲਾਉਣ ਦਾ ਕੀ ਆਈਡੀਆ ਜੀ? ਹਰਸਿਮਰਤ ਕੌਰ ਬਾਦਲ ਹੋਰੀ ਸੈਂਟਰ ਦੇ ਵਿੱਚ ਮਿਨਿਸਟਰ ਨੇ, ਮੋਦੀ ਸਾਹਿਬ ਦੇ ਨਾਲ ਸਿੱਧੀ ਜਿਹੜੀ ਅਪਰੋਚ ਕਰਨ ਤੇ ਇੱਥੇ ਸ਼ਿਕੰਜਾ ਕਸਾ ਦੇਣ, ਕਿਉਂ ਲੋਕਾਂ ਨੂੰ ਠੰਡ ਦੇ ਵਿੱਚ ਮਾਰਨਾ ਜਾ ਕੇ ਜੀ। ਦੂਜੀ ਗੱਲ ਹੈ ਜਿਹੜੇ ਸਰਹੱਦਾਂ ਦੇ ਉੱਤੇ ਫੌਜੀ ਮੁੰਡੇ ਕੁੜੀਆਂ ਜਿਹੜੇ ਦਿਨ ਰਾਤ ਝਾਕ ਕੇ ਉੱਥੇ ਡਿਊਟੀ ਕਰਦੇ ਨੇ, ਉਹਨਾਂ ਦਾ ਮੋਰਲ ਜਿਹੜਾ ਸੁੱਟਣ ਵਾਲੀ ਗੱਲ ਹੋਊਗੀ। ਉਹਨਾਂ ਦੇ ਖਿਲਾਫ ਜਿਹੜਾ ਜੀ ਤੁਸੀਂ ਦੇਖੋ ਸਿਉਂਕ ਜਗ੍ਹਾ 'ਚ ਲੱਗੀ ਹੋਈ ਹੈ, ਸਪਰੇਅ ਪੱਤਿਆਂ ਤੇ ਕਰੀ ਜਾਂਦੇ ਤੁਸੀਂ। ਪੰਜਾਬ ਦੇ ਵਿੱਚ ਜਿਹੜਾ ਨਸ਼ਾ ਮੰਨ ਲਓ ਸਰਹੱਦ ਤੋਂ ਨਸ਼ਾ ਜਿਹੜਾ ਜੀ ਆਉਂਦਾ, BSF ਦੇ ਉਹਨਾਂ ਨੂੰ ਇਹ ਨਹੀਂ ਕਿਹਾ ਜਾ ਸਕਦਾ ਜੀ ਕਿ ਉਹ ਦੁੱਧ ਧੋਤੇ ਨੇ ਵੀ ਉੱਥੇ ਕੋਈ ਸਮਗਲਿੰਗ ਨਹੀਂ ਹੁੰਦੀ ਆ ਸਮਗਲਿੰਗ ਜਿਹੜੀ ਆ ਜੀ। ਜੇ BSF ਚਾਹੇ ਤਾਂ ਇਹ ਮੁਕੰਮਲ ਰੂਪ 'ਚ ਰੁਕ ਸਕਦੀ ਆ, ਪਰ ਜਿਹੜੇ ਸੌਦਾਗਰ ਨੇ ਨਸ਼ੇ ਦੇ ਉਹਨਾਂ ਨੇ ਕਈ ਤਰੀਕੇ ਨਵੇਂ ਜਿਹੜੇ ਲੱਭੇ ਹੋਏ ਨੇ। ਚਲੋ ਜਿਹੜੀ ਉੱਥੇ ਸਮਗਲਿੰਗ ਹੁੰਦੀ ਆ ਉਦੋਂ ਬਾਅਦ ਉਹ ਜਿਹੜੀ ਦਿੱਲੀ ਏਅਰਪੋਰਟ ਤੱਕ ਪਹੁੰਚਦੀ ਆ ਜਿਹੜੀ ਵਿਦੇਸ਼ਾਂ ਨੂੰ ਜਾਣ ਲਈ, ਜਾਂ ਮੁਲਕ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਰੇਪ ਪਾਰਟੀਜ਼ ਜਾਂ ਹੁਣ ਜਿਹੜੀ ਸਮਗਲਰਾਂ ਤੱਕ ਪਹੁੰਚਦੀ ਹੈ, ਉਹ ਤਾਂ ਸੜਕੀ ਰਸਤੇ ਥਾਣੀ ਜਾਂਦੀ ਹੈ ਪੰਜਾਬ ਦੇ। ਉਹ ਕੌਣ ਭੇਜਦਾ ਜੀ? ਜਿਹੜੇ ਨਾਕੇ ਨੇ ਰਸਤੇ ਦੇ ਵਿੱਚ BSF ਦੇ ਥੋੜੀ ਲੱਗੇ ਨੇ। BSF ਵਾਲੇ ਗੱਡੀਆਂ ਦੇ ਵਿੱਚ ਚੜਾ ਕੇ ਦਿੱਲੀ ਤੱਕ ਪਹੁੰਚਾ ਕੇ ਥੋੜੀ ਆਉਂਦੇ ਨੇ, ਜਾਂ ਅੱਗੇ ਜਿਹੜੀਆਂ ਘੂਕਦੀਆਂ ਗੱਡੀਆਂ BSF ਦੀਆਂ ਥੋੜੀ ਜਾਂਦੀਆਂ ਨੇ ਕਿ ਲੰਘ ਲੈਂਦੇ ਹੋਏ ਡਰੱਗ ਜਿਹੜੀ ਆ ਉਹ ਆ ਰਹੀ ਹੈ। ਉਹ ਤਾਂ ਪੰਜਾਬ ਪੁਲਿਸ ਗ੍ਰਹਿ ਮੰਤਰੀ ਦੇ ਅੰਡਰ ਹੈ ਜੀ। ਗ੍ਰਹਿ ਮੰਤਰੀ ਜਿਹੜੇ ਨੇ ਸੁਖਬੀਰ ਸਿੰਘ ਬਾਦਲ ਹੋਰੀ ਨੇ, ਜਿਹੜੇ ਅਕਾਲੀ ਦਲ ਦੇ ਪ੍ਰਧਾਨ ਨੇ, ਉਹ ਆਪਣੀ ਪੁਲਿਸ ਦੀਆਂ ਪਹਿਲਾਂ ਵਾਗਾਂ ਕੱਸਣ। ਜਿਹੜਾ 25,000 ਮੁੰਡਾ ਫੜ ਲਿਆ ਸੀਗਾ, ਜੇਲਾਂ ਭਰੀਆਂ ਪਈਆਂ ਨੇ, ਉਹ ਕੌਣ ਨੇ? ਜੇ ਅਜੇ ਵੀ ਨਸ਼ੇ ਦੀ ਸਮਗਲਿੰਗ ਨਹੀਂ ਰੁਕੀ ਤਾਂ ਫਿਰ ਉਹ 25,000 ਕਦ ਲਈ ਜੇਲਾਂ 'ਚ ਦਿੱਤਾ ਹੋਇਆ ਜੀ? ਉਹਨਾਂ ਵਿਚਾਰਿਆਂ ਨੂੰ ਛੱਡਣ, ਉਹ ਤਾਂ ਪਹਿਲਾਂ ਹੀ ਮਾਨਸਿਕ ਰੋਗੀ ਨੇ।
ਉਹਨਾਂ ਤੋਂ ਇਹਨਾਂ ਨੇ ਜਿਹੜਾ ਜੀ ਉਹ ਕੀ ਕਢਾ ਲਿਆ। ਮੈਂ ਪਹਿਲਾਂ ਵੀ ਸਾਂਝਾ ਕੀਤਾ ਕਿ ਭੋਲਾ ਤੇ ਕੰਦੋਲਾ ਜਿਹੜੇ ਫੜੇ ਨੇ ਇਹ ਮੇਨ ਸਮਗਲਰ ਨੇ ਨਾ। ਅਨੂਪ ਸਿੰਘ ਕਾਹਲੋਂ ਹੋ ਗਿਆ, ਭੋਲਾ ਹੋ ਗਿਆ, ਕੰਦੋਲਾ ਹੋ ਗਿਆ। ਤੇ ਜਦੋਂ ਇਹ ਮੇਨ ਸਮਗਲਰ ਨੇ ਤਾਂ ਫਿਰ ਇਹ ਕਿਹੜੀ ਡਰੱਗ 'ਚ ਫੜੇ ਨੇ? ਹੈਰੋਇਨ ਤਾਂ ਇਹਨਾਂ ਤੋਂ ਫੜੀ ਨਹੀਂ ਗਈ, ਸਮੈਕ ਇਹਨਾਂ ਤੋਂ ਨਹੀਂ ਫੜੀ ਗਈ, ਇਹਨਾਂ ਕੋਲੋਂ ਤਾਂ ਸਿੰਥੈਟਿਕ ਡਰੱਗ ਫੜੀ ਗਈ ਆ। ਸਿੰਥੈਟਿਕ ਡਰੱਗ ਪੰਜਾਬ 'ਚ ਬਣਦੀ ਆ, ਹਿਮਾਚਲ ਪ੍ਰਦੇਸ਼ 'ਚ ਬਣਦੀ ਆ। ਇਹ ਮੋਰਚਾ ਤਾਂ ਇੱਥੇ ਲਾਉਣਾ ਚਾਹੀਦਾ ਸੀ, ਆਪਣੇ ਦਫ਼ਤਰ ਦੇ ਬਾਹਰ। ਆਪਣੇ ਫਾਦਰ ਸਾਹਿਬ ਜਿਹੜੇ ਨੇ ਮੁੱਖ ਮੰਤਰੀ, ਉਹਨਾਂ ਦੇ ਦਫ਼ਤਰ ਦੇ ਬਾਹਰ ਮੋਰਚਾ ਲਾਉਣ ਕਿ ਪੁਲਿਸ ਜਿਹੜੀ ਆ ਮੇਰੇ ਤੋਂ ਕਾਬੂ ਨਹੀਂ ਆਉਂਦੀ, ਜਾਂ ਤੁਸੀਂ ਕਾਬੂ ਜਿਹੜਾ ਦੀ ਉਹ ਕਰ ਲਓ। ਇਹ ਟੋਟਲ ਫੇਲੀਅਰ ਜਿਹੜਾ ਸਰਕਾਰ ਦਾ ਹੈ, ਜਿਹੜਾ ਇਸ ਤਰੀਕੇ ਦੇ ਨਾਲ ਜਿਹੜਾ ਸਰਹੱਦ ਵੱਲ ਨੂੰ ਤੁਰ ਪੈਣਾ ਜੀ। ਜੀ ਬਿਲਕੁਲ, ਇੱਕ ਡਰਾਮੇਬਾਜ਼ੀ ਤੋਂ ਬਿਨਾਂ ਕੁਝ ਵੀ ਨਹੀਂ। ਤੇ ਅਖੀਰ ਦੇ ਵਿੱਚ ਅਜਨਾਮਾ ਬਹੁਤੀਆਂ ਗੱਲਾਂ ਦਾ ਜਵਾਬ ਇਹਦੇ ਵਿੱਚ ਵੀ ਹੈਗਾ ਜੀ, ਜਿਹੜੀ ਤੁਸੀਂ ਪੁੱਛੀ ਸੀ ਕਿ ਸਿਰਫ 7 ਮਹੀਨੇ ਹਨ ਮਸਾਂ ਗੁਜ਼ਰੇ, ਵੱਡੀ ਮੁਲਕ ਦੀ ਚੋਣ ਸੀ ਹੋਈ ਬੇਲੀ। ਸਿਰਫ 7 ਮਹੀਨੇ ਹਨ ਮਸਾਂ ਗੁਜ਼ਰੇ, ਵੱਡੀ ਮੁਲਕ ਦੀ ਚੋਣ ਸੀ ਹੋਈ ਬੇਲੀ। ਭਾਸ਼ਣ ਮੋਦੀ ਦਾ ਸੁਣਨ ਨੂੰ ਭੇਜ ਬੱਸਾਂ, ਜਾਂਦੇ ਭੀੜਾਂ ਅਕਾਲੀ ਸਨ ਢੋਈ ਵੇਲੀ। ਪੜ੍ਹ ਕੇ ਅੰਕੜੇ ਮੋਦੀ ਦੀ ਚੜ੍ਹਤ ਵਾਲੇ, ਨਹੀਂ ਸੀ ਕਿਸੇ ਨੇ ਖੁਸ਼ੀ ਲੁਕੋਈ ਬੇਲੀ। ਕਹਿੰਦੇ ਸਨ ਕਿ ਕਹੂ ਸੁਖਬੀਰ ਜੋ ਵੀ, ਮੰਨਣੀ ਮੋਦੀ ਵੀ ਗੱਲ ਹੈ ਸੋਈ ਬੇਲੀ। ਸਿਰਫ 7 ਮਹੀਨੇ ਇਹ ਮਸਾਂ ਗੁਜ਼ਰੇ, ਮੋਹ ਮੋਦੀ ਤੋਂ ਹੋਇਆ ਹੀ ਭੰਗ ਬੇਲੀ। ਸਿਰਫ 7 ਮਹੀਨੇ ਇਹ ਮਸਾਂ ਗੁਜ਼ਰੇ, ਮੋਹ ਮੋਦੀ ਤੋਂ ਹੋਇਆ ਹੀ ਭੰਗ ਬੇਲੀ। ਵੱਜੀ ਜਾਣ ਲਲਕਾਰੇ ਹੁਣ ਸਾਫ਼, ਏਦਾਂ ਲੜਨ ਚੱਲੇ ਜਿਓ ਖਾਲਸੇ ਜੰਗ ਬੇਲੀ। ਥੈਂਕ ਯੂ ਜੀ, ਧੰਨਵਾਦ। ਥੈਂਕ ਯੂ ਜੀ, ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰੋਤੇ, ਇਹ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜੇ ਤੇ ਦੱਸੇ ਕਿ ਉੱਥੇ ਖਬਰਾਂ ਦੇ ਪਿੱਛੇ ਕੀ ਸੱਚ ਲੁਕਿਆ ਹੁੰਦਾ। ਇੱਕ ਵਾਰੀ ਫਿਰ ਮਾਫੀ ਚਾਹੁੰਦੇ ਹਾਂ ਸਰੋਤਿਆਂ ਤੋਂ ਕਿ ਅੱਜ ਅਸੀਂ ਤੁਹਾਡੀਆਂ ਕਾਲਾਂ ਆ ਉਹ ਨਹੀਂ ਲੈ ਸਕਾਂਗੇ, ਕਿਉਂਕਿ ਕੋਈ ਨਾ ਕੋਈ ਜਿਹੜਾ ਕੰਮ ਆ ਕਈ ਵਾਰੀ ਜ਼ਿੰਦਗੀ ਦੇ ਵਿੱਚ ਐਸਾ ਪੈ ਜਾਂਦਾ ਆ ਕਿ ਤੁਹਾਨੂੰ ਜਿਹੜਾ ਛੇਤੀ ਹੀ ਨਿਕਲਣਾ ਪੈਂਦਾ ਆ। ਇਸ ਕਰਕੇ ਬਲਤੇਜ ਪੰਨੂ ਹੋਣਾ ਨੂੰ ਬਹੁਤ ਜ਼ਰੂਰੀ ਕੰਮ ਸੀ, ਇਸ ਕਰਕੇ ਅਸੀਂ ਅੱਜ ਤੁਹਾਡੀਆਂ ਕਾਲਾਂ ਨਹੀਂ ਲੈ ਸਕਾਂਗੇ। ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ।